ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਤੁਹਾਡੇ ਲਈ ਹਾਜ਼ਰ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਵਾਪਰ ਰਿਹਾ ਆ ਭਾਰਤ ਦੇ ਵਿੱਚ। ਤੇ ਪੰਜਾਬੀ ਰੇਡੀਓ USA ਨੂੰ ਤੁਸੀਂ ਜੀ ਸੁਣ ਸਕਦੇ ਆ ਰੇਡੀਓ ਸੈੱਟ ਤੇ ਨੈੱਟ ਤੇ ਜਾਂ ਇੰਟਰਨੈਟ ਦੇ ਜ਼ਰੀਏ ਸੁਣਨੇ ਲਈ ਤੁਹਾਡੇ ਕੋਲ ਜੇ ਇੰਟਰਨੈਟ ਹੈ ਤੇ ਫਿਰ ਤੁਸੀਂ ਉਸ ਦਾ ਐਡਰੈਸ ਪਾ ਸਕਦੇ ਜੀ www.punjabiradio.usa.com। ਫੋਨ ਤੇ ਸੁਣ ਲਈ ਡਾਇਲ ਕਰੋ 8325515029। ਦੂਸਰਾ ਫੋਨ ਨੰਬਰ 6054756868। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਆ। ਤੇ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਇੱਕ ਹਾਦਸਾ ਹੋਇਆ ਆ ਤੇ ਉਹਦੇ ਵਿੱਚ ਦੇਖੋ ਕਿੰਨੇ ਹਾਦਸੇ ਹੁੰਦੇ ਆ ਤੇ ਪਰ ਉਹ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਆ ਗੱਲਬਾਤ ਨਹੀਂ ਹੁੰਦੀ, ਤੇ ਉਸ ਦੇ ਵਿੱਚ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ? ਜਿਹੜੇ 4 ਮੌਤਾਂ ਹੋਈਆਂ ਨੇ ਜੀ, 23 ਲੋਕ ਜਿਹੜੇ ਇਹਦੇ ਵਿੱਚ ਜ਼ਖਮੀ ਹੋਏ ਨੇ। ਔਰ ਇਹਦੇ ਵਿੱਚੋਂ ਜਿਨ੍ਹਾਂ ਦੀ ਡੈਥ ਹੋਈ ਹੈ ਜੀ, 3 ਜਾਣੇ ਜਿਹੜੇ ਉਹ ਫਿਰੋਜ਼ਪੁਰ ਦੇ ਸ਼ਾਮਲ ਨੇ ਜੀ। ਬਿਹਾਰ ਦੇ ਵਿੱਚ ਛਪਰਾ ਰੇਲ ਹਾਦਸਾ ਇਹ ਹੋਇਆ ਜਿੱਥੇ ਕਿ ਟ੍ਰੇਨ ਜਿਹੜੀ ਹੈ ਉਹ ਲੀਹ ਤੋਂ ਲੱਥੀ ਹੈ। ਅਜੇ ਇਹਦੀ ਜਾਂਚ ਜਾਰੀ ਹੈ ਕਿ ਕੀ ਇਹ ਕੋਈ ਸਾਬੋਤਾਜ ਹੈ, ਕੋਈ ਸਾਜ਼ਿਸ਼ ਹੈ ਜਾਂ ਉਂਝ ਜਿਹੜੀ ਲੱਥੀ ਹੈ, ਇਹਦਾ ਅਜੇ ਕੁਛ ਨਹੀਂ ਪਤਾ ਜੀ। ਪਰ ਇਹਦੇ ਵਿੱਚ ਇੱਕ ਰੇਲ ਦੇ ਵਿੱਚ ਕੰਮ ਕਰਦੇ ਪਵਨ ਧਵਨ ਨੇ ਜੀ, ਜਿਹੜੇ 50 ਸਾਲਾਂ ਦੇ, ਉਹਦੀ ਘਰਵਾਲੀ ਨੀਲਮ ਤੇ ਉਹਦਾ ਇੱਕ ਸਾਥੀ ਹੈ ਜੀ ਸੰਜੀਵ ਬੇਰੀ ਤੇ ਉਹਦੀ ਘਰਵਾਲੀ ਜਿਹੜੀ ਇਹ ਸ਼ਾਮਲ ਜਿਹੜੇ ਉਹ ਦੱਸੇ ਜਾਂਦੇ ਨੇ ਜੀ। ਜਿਹੜਾ ਇਹ ਹਾਦਸਾ ਹੋਇਆ ਜੀ, ਉਹਦੇ ਵਿੱਚ ਜੋ ਕੁਛ ਸਰਕਾਰੀ ਤੌਰ ਦੇ ਉੱਤੇ ਚੱਲਦਾ, ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਨਹੀਂ ਇਹ ਕੋਈ ਸਾਜ਼ਿਸ਼ ਨਹੀਂ ਹੈ, ਇਹਨੂੰ ਰੋਕਿਆ ਜਾਊਗਾ, ਉਹ ਹੁਣ ਵਿਰੋਧੀ ਧਿਰ ਦੇ ਵਿੱਚ ਨੇ। ਇਸ ਕਰਕੇ ਉਹ ਹੁਣ ਉਹ ਬਿਆਨ ਦੇ ਰਹੇ ਨੇ। ਜਿਹੜੇ ਪਹਿਲਾਂ ਸਰਕਾਰ ਵਾਲੇ ਹੁੰਦੇ ਸੀ, ਹੁਣ ਜਿਹੜੇ ਪਹਿਲਾਂ ਵਿਰੋਧੀ ਧਿਰ ਵਾਲੇ ਹੁੰਦੇ ਸੀ, ਉਹ ਸਰਕਾਰ ਬਿਆਨ ਦੇ ਰਹੀ ਹੈ। ਇਹ ਤੋਂ ਬਾਅਦ ਜਿਹੜਾ ਜੀ ਹੋਰ ਕੁਛ ਨਹੀਂ ਹੈ, ਕਿਉਂਕਿ ਇੱਕ ਬਹੁਤ ਵੱਡਾ ਨੈਟਵਰਕ, ਜਿਹੜੇ ਦੁਨੀਆ ਦੇ ਵੱਡੇ ਨੈਟਵਰਕ ਨੇ ਰੇਲਵੇ ਦੇ, ਉਹਨਾਂ ਦੇ ਵਿੱਚੋਂ ਇੱਕ ਭਾਰਤ ਦਾ ਹੈ ਜੀ। ਤੋ ਹਾਦਸੇ ਵੀ ਉਸ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਨੇ ਜੀ। ਬਿਲਕੁਲ, ਜਿਹੜੀ ਬਿਆਨਬਾਜ਼ੀ ਦੇ ਵਿੱਚ ਸਾਰਾ ਕੁਛ ਉਹ ਰੋਲ ਖੁੱਲ ਜਾਣਾ ਆ ਕਿ ਕਦੀ ਸਰਕਾਰ ਇੱਕ ਦੀ ਬਣ ਗਈ ਤੇ ਕਦੀ ਦੂਸਰੇ ਦੀ ਬਣ ਗਈ, ਪਰ ਕੰਮ ਆ ਜਿਹੜਾ ਉਹ ਉੱਥੇ ਦਾ ਉੱਥੇ ਹੀ ਆ। ਤੇ ਅਗਲੀ ਗੱਲਬਾਤ ਕਰਦੇ ਆ ਕਿ ਜਿਵੇਂ ਬਾਦਲ ਹੋਰਾਂ ਨੇ ਜਿਹੜੀ ਮੀਟਿੰਗ ਕੀਤੀ ਹੈ BJP ਦੇ ਨਾਲ, ਕੀ ਮਿੱਠੀਆਂ ਗੋਲੀਆਂ ਖਿਲਾਈਆਂ ਉਹਦੇ ਵਿੱਚ? ਕੁਛ ਵੀ ਉਹਦੇ ਵਿੱਚ ਐਕਚੁਅਲੀ ਨਹੀਂ ਮਿਲਿਆ ਜੀ। ਬੜਕਾਂ ਬਹੁਤ ਜ਼ਿਆਦੀਆਂ ਸੀਗੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਇਸ ਮੀਟਿੰਗ ਤੋਂ ਪਹਿਲਾਂ। ਹੁਣ ਇਉਂ ਲੱਗਦਾ ਜੀ ਕਿ ਜਿਹੜੇ ਇਹਦੇ ਵਿੱਚ ਮੰਤਰੀਆਂ ਨੇ ਜਿਹੜੇ ਅਸਤੀਫੇ ਦਿੱਤੇ ਸੀਗੇ, ਉਹਨਾਂ ਦੇ ਵਿੱਚ ਜੇ ਚੇਂਜਸ ਜਿਹੜੀ ਹੋਣੀ ਸੀ, ਸ਼ਾਇਦ ਉਹ ਵੀ ਹਾਲ ਦੀ ਘੜੀ ਜਿਹੜੀ ਹੈ ਜੀ ਉਹ ਟਾਲ ਦਿੱਤੀ ਗਈ ਹੈ। ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਬਾਹਰ ਆ ਕੇ ਸ਼ਾਂਤਾ ਕੁਮਾਰ ਹੋਰਾਂ ਨੇ, ਉਹਨਾਂ ਨੇ ਵੀ ਇਹਦੇ ਵਿੱਚ ਜਿਹੜੀ ਗੱਲ ਹੈ ਨਾ ਜੀ, ਉਹ ਗੋਲ ਮੋਲ ਦੀ ਸਾਰੀ ਕੀਤੀ ਹੈ ਜੀ। ਉਹਨਾਂ ਨੇ ਕਿਹਾ ਜੀ ਕਿ ਅਸਤੀਫੇ ਨਹੀਂ ਲਏ, ਜਦੋਂ ਕਿ ਪਤਾ ਹੈ ਅਸਤੀਫੇ ਜਿਹੜੇ ਨੇ ਉਹ ਲਏ ਹੋਏ ਨੇ, ਔਰ ਇਹਦੇ ਨਾਲ ਜਿਹੜੀ ਚੀਫ ਪਾਰਲੀਮੈਂਟਰੀ ਸੈਕਟਰੀ ਆ, ਉਹਨਾਂ ਦੇ ਅਸਤੀਫੇ ਵੀ ਲਏ ਹੋਏ ਨੇ। ਅਜੇ ਹਾਲ ਦੀ ਘੜੀ ਜਿਹੜੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਇਹ ਕਿਹਾ ਗਿਆ ਜੀ ਕਿ ਜਿਹੜੀ ਹਾਰ ਹੈ ਉਹਦੇ ਵਾਸਤੇ, ਔਰ ਜਿਹੜੇ ਅੱਗੋਂ ਅਕਾਲੀ BJP ਸੰਬੰਧ ਨੇ ਜਿਹੜੇ ਉਹ ਠੀਕ ਰਹਿਣ, ਉਹਦੇ ਵਾਸਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਇਹਨਾਂ ਦੀ ਉਹ ਬਣਾ ਕੇ ਮਾਮਲਾ ਢਾਲ ਦਿੱਤਾ ਗਿਆ। 3 ਮਹੀਨਿਆਂ ਦੇ ਵਿੱਚ ਇਹ ਜਿਹੜੀ ਆ ਦੀ ਰਿਪੋਰਟ ਕਰੂਗੀ। 3 ਮਹੀਨਿਆਂ ਤੋਂ ਬਾਅਦ ਦੇਖੀ ਜਾਊਗੀ ਜੀ ਕੀ ਕੁਛ ਹੋਣਾ। ਔਰ ਜਿਹੜੀ ਗੱਲ ਦੇ ਵਾਸਤੇ ਮਸ਼ਹੂਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿ ਉਹਨਾਂ ਨੂੰ ਟਾਲਣਾ ਆਉਂਦਾ ਸਾਰਾ ਕੁਛ, ਸੋ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਟਾਲ ਦਿੱਤਾ। ਬਹੁਤ ਵੱਡਾ ਰੌਲਾ ਜਿਹੜਾ ਸੀ ਉਹ ਪਾ ਕੇ BJP ਵਾਲੇ ਅੰਦਰ ਗਏ ਸਨ। ਜਦੋਂ ਬਾਹਰ ਨਿਕਲੇ ਜੀ ਤਾਂ ਤਕਰੀਬਨ ਇਹ ਕਹਿ ਲਓ ਜੀ ਪੰਜਾਬੀ 'ਚ ਫੂਕ ਸਾਰੀ ਨਿਕਲੀ ਹੋਈ ਸੀ। ਹੋ ਸਕਦਾ ਜੀ ਕੋਈ ਇੱਕ ਅੱਧਾ ਹੋਰ ਜਿਹੜਾ ਮੰਤਰਾਲਾ ਹੈ, ਉਹਦਾ ਜਿਹੜਾ ਹੈ ਉਹ ਆਫਰ ਹੋ ਗਏ, ਇਸ ਕਰਕੇ ਉਹਨਾਂ ਦੇ ਵੀ ਅੱਛੇ ਦਿਨ ਆ ਗਏ ਜੀ। ਜੀ ਬਿਲਕੁਲ, ਮੰਤਰੀਆਂ ਸੰਤਰੀਆਂ ਦੇ ਤਾਂ ਅੱਛੇ ਦਿਨ ਹੈਗੇ ਹੀ ਆ। ਤੇ ਅਗਲੀ ਖਬਰ ਪੜ੍ਹੀ ਸੀ ਜੀ, ਇਹ ਜਿਹੜੇ ਪੁਲਿਸ ਮੁਕਾਬਲਾ ਹੋਇਆ, ਕੀ ਮਾਜਰਾ ਆ ਇਹ? ਚੰਡੀਗੜ੍ਹ ਦੀ ਪੁਲਿਸ ਦਾ ਜਿਹੜੇ ਇਹਨੇ ਜਾ ਕੇ ਮੁਕਾਬਲਾ ਕੀਤਾ, ਕਿਸੇ ਕਿਹਾ ਜਾ ਰਿਹਾ ਜੀ ਕਿ ਉਹ ਪਿੱਛਾ ਕਰ ਰਹੀ ਸੀ ਕੁਛ ਬਦਮਾਸ਼ਾਂ ਦਾ। ਜਿਹੜੇ ਇਹਦੇ ਵਿੱਚ ਇੱਕ ਸਬ ਇੰਸਪੈਕਟਰ ਰਾਜਦੀਪ ਤੇ ਇੱਕ ਸਿਪਾਹੀ ਸੁਰਿੰਦਰ ਕੁਮਾਰ ਆ, ਉਹ ਵੀ ਜ਼ਖਮੀ ਜਿਹੜਾ ਹੋਇਆ ਉਹ ਦੱਸਿਆ ਜਾਂਦਾ ਜੀ। ਮੋਗੇ ਦੇ ਵਿੱਚ ਛਾਪਾ ਮਾਰਨ ਦੇ ਵਾਸਤੇ ਇਹ ਜਿਹੜੀ ਗਈ ਸੀਗੀ, ਮੋਗਾ ਕੋਟਕਪੂਰਾ ਸੜਕ ਦੇ ਉੱਤੇ ਇਹਦਾ ਮੁਕਾਬਲਾ ਜਿਹੜਾ ਜੀ ਉਹ ਇਹਨਾਂ ਬਦਮਾਸ਼ਾਂ ਦੇ ਨਾਲ ਹੋਇਆ, ਜਿਹਦੇ ਵਿੱਚ ਇੱਕ ਸੁਖਦੇਵ ਸਿੰਘ ਤੇ ਉਹਦਾ ਇੱਕ ਜਿਹੜਾ ਸਾਥੀ ਹੈ ਜੀ ਉਹ ਇਸ ਮੁਕਾਬਲੇ ਦੇ ਵਿੱਚ ਹਲਾਕ ਹੋਇਆ।
ਮੁਕਾਬਲਾ ਕੋਈ ਬਹੁਤੀ ਦੇਰ ਰਾਤ ਨਹੀਂ, 8:15 ਵਜੇ ਦੇ ਕਰੀਬ ਜਿਹੜਾ ਜੀ ਉਹ ਹੋਇਆ। ਲੋਕਾਂ ਨੇ ਜਿਹੜੇ ਰੇੜੇ ਤੇ ਰਹਿੰਦੇ ਉਹਨਾਂ ਨੇ ਕਿਹਾ ਕਿ ਗੋਲੀਆਂ ਸੁਣਨ ਦੀ ਆਵਾਜ਼ ਜਿਹੜੀ ਹੈ ਜੀ ਉਹ ਉਹਨਾਂ ਨੇ ਸੁਣੀ ਹੈ। ਸੁਖਦੇਵ ਸਿੰਘ ਦੀ ਇਸ ਇਲਾਕੇ ਦੇ ਵਿੱਚ ਦੁਸ਼ਮਣੀ ਹੋਣ ਕਰਕੇ ਉਹ ਜਿਹੜਾ ਹਥਿਆਰਬੰਦ ਸਾਥੀਆਂ ਦੇ ਨਾਲ ਆਪਣੀ ਗੱਡੀ ਦੇ ਵਿੱਚ ਸੀਗਾ ਜੀ। ਸੁਖਦੇਵ ਸਿੰਘ ਦਾ ਚੰਗਾ ਦਬਦਬਾ ਇਸ ਇਲਾਕੇ ਦੇ ਵਿੱਚ ਗਿਣਿਆ ਜਾਂਦਾ ਔਰ ਉਹ ਭੂਮੀ ਮਾਫੀਏ ਦਾ ਮੇਨ ਸਰਗਣਾ ਜਿਹੜਾ ਜੀ ਇਸ ਤੌਰ ਦੇ ਉੱਤੇ ਵੀ ਜਿਹੜਾ ਜਾਣਿਆ ਜਾਂਦਾ ਔਰ ਉਹਦੇ ਖਿਲਾਫ ਕਤਲ ਤੇ ਕਈ ਹੋਰ ਮਾਮਲੇ ਜਿਹੜੇ ਦਰਜ ਸੀਗੇ। ਪਰ ਕਿਉਂਕਿ ਉਹਦੀ ਦਹਿਸ਼ਤ ਇੰਨੀ ਸੀਗੀ ਕਿ ਉਹਨੂੰ ਕੋਈ ਪੁਲਿਸ ਜਿਹੜੀ ਹੱਥ ਨਹੀਂ ਸੀ ਪਾਉਂਦੀ ਤੇ ਇਹ ਜਿਹੜਾ ਮੁਕਾਬਲਾ ਹੋਇਆ ਜੀ ਇਹ ਚੰਡੀਗੜ੍ਹ ਦੀ ਪੁਲਿਸ ਦੇ ਨਾਲ ਹੋਇਆ, ਜਿਹਨੇ ਕਿ ਉਹਨੂੰ ਇਸ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਜੀ, ਜਿਹੜਾ ਕਿ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਕਰਕੇ ਹੀ ਬਦਮਾਸ਼ ਜਿਹੜਾ ਬਣਿਆ ਸੀਗਾ। ਪਰ ਇੱਥੇ ਪੰਜਾਬ ਦੇ ਵਿੱਚ ਉਹਨੂੰ ਕੋਈ ਹੱਥ ਨਹੀਂ ਸੀ ਪਾ ਰਿਹਾ। ਹਾਂਜੀ, ਤੇ ਅਗਲੀ ਗੱਲ ਕਰਦੇ ਹਾਂ ਕਿ ਜਿਵੇਂ ਅਵਤਾਰ ਸਿੰਘ ਮੱਕੜ ਨੇ ਸਿੱਖ ਸਿਧਾਂਤਾਂ ਦੇ ਉਲਟ ਜਿਹੜੀ ਕਰਵਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਸੀਗੀ ਤੇ ਉਸਨੇ ਵੀ ਕਹਿੰਦੇ ਕਿ ਜੂ ਟਰਨ ਮਾਰ ਲਿਆ। ਐਕਚੁਅਲੀ ਜੀ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਉੱਤੇ 3 ਫੁੱਟ ਦੀ ਵੱਡੀ ਕਿਰਪਾਨ ਲੈ ਕੇ ਜਾਣ ਦੀ ਜਿਹੜੀ ਰੋਕ ਲਾਉਣ ਦੀ ਗੱਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਨੇ ਕਹੀ ਸੀ, ਉਹ ਹੁਣ ਇਹਦੇ ਤੋਂ ਮੁੱਕਰ ਰਹੇ ਨੇ ਜੀ। ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕੋਈ ਰੋਕ ਨਹੀਂ ਹੈ, ਨਾ ਕੋਈ ਏਦਾਂ ਦੀ ਰੋਕ ਜਿਹੜੀ ਹੈ ਜੀ ਉਹ ਕੀਤੀ ਜਾਊਗੀ। 6 ਜੂਨ ਨੂੰ ਜੋ ਕੁਛ ਉੱਥੇ ਹੋਇਆ ਸੀਗਾ ਜੀ ਉਸ ਤੋਂ ਬਾਅਦ ਇਹ ਸਾਰਾ ਕੁਛ ਜਿਹੜਾ ਸੀਗਾ ਜੀ ਉਹਦੇ ਉੱਤੇ ਬਿਆਨ ਦਿੰਦਿਆਂ ਹੋਇਆ ਜਿਹੜਾ ਜੀ ਇੱਥੋਂ ਦੇ ਇੱਕ ਪ੍ਰਮੁੱਖ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਇਹ ਸਪਸ਼ਟ ਤੌਰ ਦੇ ਉੱਤੇ ਅਵਤਾਰ ਸਿੰਘ ਮੱਕੜ ਹੋਰਾਂ ਨੇ ਆਖਿਆ ਸੀਗਾ ਕਿ ਰੋਕ ਜਿਹੜੀ ਹੈ ਜੀ ਲਾਈ ਜਾਊਗੀ ਅਕਾਲ ਤਖ਼ਤ ਦੇ ਉੱਤੇ 3 ਫੁੱਟੀ ਕਿਰਪਾਨ ਜਿਹੜੀ ਹੈ ਜੀ ਉਹ ਲਿਜਾਣ ਦੇ ਉੱਤੇ। ਉਹਦਾ ਵਿਰੋਧ ਇੰਨਾ ਹੋਣਾ ਜਿਹੜਾ ਸ਼ੁਰੂ ਹੋ ਗਿਆ। ਜਿਹੜੇ ਵੱਖੋ ਵੱਖਰੇ ਵਿਦਵਾਨ ਨੇ ਉਹਨਾਂ ਨੇ ਇਹਨੂੰ ਮੰਦਭਾਗਾ ਜਿਹੜਾ ਜੀ ਦੱਸਿਆ ਔਰ ਪੰਥ ਵਿਰੋਧੀ ਜਿਹੜਾ ਦੱਸਿਆ, ਜਿਹਦੇ ਕਰਕੇ ਹੁਣ ਉਹ ਯੂ ਟਰਨ ਮਾਰ ਰਿਹਾ। ਇਹਦੇ ਵਿੱਚ ਜਿਹੜੇ ਵਿਦਵਾਨ ਨੇ ਸਿੱਖ ਅਸ਼ੋਕ ਸਿੰਘ ਬਾਗੜੀਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਕਾਲ ਤਖ਼ਤ ਤੇ ਵੱਡੀ ਕਿਰਪਾਨ ਲੈ ਕੇ ਜਾਣ ਦੇ ਰੋਕ ਲਾਉਣ ਦੇ ਬਾਰੇ ਸੋਚਿਆ ਵੀ ਜਿਹੜਾ ਜੀ ਉਹ ਨਹੀਂ ਜਾ ਸਕਦਾ ਜੀ। ਇਸ ਤੋਂ ਇਲਾਵਾ ਇਸੇ ਤਰੀਕੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਅਵਤਾਰ ਸਿੰਘ ਮੱਕੜ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਬਿਆਨ ਜਿਹੜਾ ਕੀ ਦੇ ਰਹੇ ਨੇ। ਦਲ ਖਾਲਸਾ ਦੇ ਬੁਲਾਰੇ ਨੇ ਕਮਲਪਾਲ ਸਿੰਘ ਉਹਨੇ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਤੇ ਵੱਡੀ ਕਿਰਪਾਨ ਲੈ ਕੇ ਜਾਣ ਦੇ ਰੋਕ ਲਾਉਂਦੀ ਹੈ ਤੇ ਇਹ ਪੰਥ ਵਿਰੋਧੀ ਜਿਹੜਾ ਜੀ ਉਹ ਫੈਸਲਾ ਹੋਊਗਾ। ਤੋ ਹਾਲ ਦੀ ਘੜੀ ਲੱਗਦਾ ਜੀ ਕਿ ਅਵਤਾਰ ਸਿੰਘ ਮੱਕੜ ਹੋਰੀ ਜਿਹੜਾ ਉਹ ਯੂ ਟਰਨ ਮਾਰ ਲੈਣਗੇ ਇਸ ਗੱਲ ਦਾ। ਇੱਕ ਪਾਸੇ ਤਾਂ ਜਿਹੜੀਆਂ ਦੀ ਉਹ ਲੜਾਈਆਂ ਸਿੱਖ ਜਿਹੜੇ ਲੜ ਰਹੇ ਨੇ ਕਿ ਕਿਤੇ ਕਿਰਪਾਨ ਦੇ ਉੱਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ, ਕਿਤੇ ਹਿਡਨ ਏਜੰਡਾ ਨਾ ਹੋਵੇ, ਅਜੇ ਤਾਂ ਵੱਡੀ ਤੇ ਲੱਗੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਇਹ ਵੀ ਨਾ ਹੋਵੇ ਵੀ ਜਿਹੜੀ ਤੁਸੀਂ ਗਾਤਰੇ ਦੇ ਰੂਪ ਚ ਪਾਈ ਆ ਉਹ ਅੰਦਰ ਸਮੂਹ ਚ ਜਾਣ ਤੋਂ ਪਹਿਲਾਂ ਉਹ ਵੀ ਜਮ੍ਹਾਂ ਕਰਾਓ, ਕਿਤੇ ਇਹਦਾ ਜਿਹੜਾ ਨਾ ਉਹ ਹੋ ਜੇ। ਜਿਹੋ ਜਿਹੀਆਂ ਬੇਥਵੀਆਂ ਅਵਤਾਰ ਸਿੰਘ ਮੱਕੜ ਜਿਹੜੇ ਨੇ ਜੀ ਉਹ ਮਾਰ ਰਹੇ ਨੇ, ਕਿਉਂਕਿ ਸ਼ਾਇਦ ਜਾਂ ਤਾਂ ਉਹ ਜਾਣੂ ਨਹੀਂ ਸਿੱਖ ਇਤਿਹਾਸ ਤੋਂ ਜਾਂ ਫਿਰ ਜਾਣ ਬੁੱਝ ਕੇ ਕਿਸੇ ਦੇ ਦਬਾਅ ਥੱਲੇ ਇਹ ਕਰ ਰਹੇ ਨੇ, ਕਿਉਂਕਿ ਇਹ ਚਿੰਨ੍ਹ ਹੈ ਇੱਕ। ਔਰ ਜਿਹੜਾ ਅਕਾਲ ਤਖ਼ਤ ਹੈ ਜੀ ਉਹਨੂੰ ਰਾਜਨੀਤੀ ਦਾ ਜਿਹੜਾ ਸੁਮੇਲ ਜਿਹੜਾ ਜੀ ਉਹ ਮੰਨਿਆ ਜਾਂਦਾ, ਧਰਮ ਤੇ ਰਾਜਨੀਤੀ ਦਾ। ਇਸ ਕਰਕੇ ਉੱਥੇ ਏਦਾਂ ਦੀ ਜਿਹੜੀ ਪਾਬੰਦੀ ਲਾ ਦੇਣ ਦੇ ਨਾਲ ਕੀ 6 ਜੂਨ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾ ਸਕੂਗਾ? ਸ਼ਾਇਦ ਨਹੀਂ ਜੀ। ਇਹ ਤਾਂ ਸਿਰਫ ਇਹ ਹੈ ਕਿ ਬਿਮਾਰੀ ਕੋਈ ਹੈ, ਇਲਾਜ ਕੋਈ ਕਰੀ ਜਾ ਰਹੀ। ਆਪਣਾ ਅਗਲਾ ਕੁਐਸਚਨ, ਜਿਵੇਂ ਆਮ ਜਿਹੜੇ ਕੰਮ ਆ ਉਹਨਾਂ ਦੇ ਫਾਈਲਾਂ ਤੇ ਗਵਾਚ ਜਾਂਦੀਆਂ ਆ, ਪਰ ਹੁਣ ਪਤਾ ਲੱਗਾ ਕਿ ਸਲਮਾਨ ਖਾਨ ਦੇ ਕੰਮ ਜਿਹੜੀਆਂ ਕੇਸਾਂ ਦੀਆਂ ਫਾਈਲਾਂ ਸੀ ਉਹ ਵੀ ਗਵਾਚ ਗਈਆਂ। ਅਹਿਮ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਅਕਸਰ ਗਵਾਚ ਜਾਂਦੀਆਂ ਨੇ ਜੀ। ਇੱਕ ਬੜਾ ਫੇਮਸ ਕੇਸ ਹੈ ਹਿੱਟ ਐਂਡ ਰਨ ਦਾ, ਜਿਹਦੇ ਵਿੱਚ ਸਲਮਾਨ ਖਾਨ ਜਿਹੜਾ ਉਹ ਸ਼ਾਮਲ ਹੈ ਜੀ, ਜਿਹੜਾ ਪ੍ਰਸਿੱਧ ਅਦਾਕਾਰ ਹੈ। ਇਹਦੇ ਵਿੱਚ ਹੁਣ ਇਹ ਪਤਾ ਲੱਗਾ ਜੀ ਕਿ 2 ਗਵਾਹਾਂ ਦੇ ਬਿਆਨਾਂ ਦੀਆਂ ਫਾਈਲਾਂ ਜਿਹੜੀਆਂ ਜੀ ਉਹ ਮਿਲ ਨਹੀਂ ਰਹੀਆਂ। ਮਦਈ ਧਿਰ ਜਿਹੜੀ ਆ ਜੀ ਉਹਨੇ ਅਦਾਲਤ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਸੂਚਨਾ ਦਿੱਤੀ ਆ। ਹੁਣ ਅੱਗੋਂ ਇਹਦੀ ਤਰੀਕ ਜਿਹੜੀ ਆ 25 ਜੁਲਾਈ ਪਾ ਦਿੱਤੀ ਗਈ ਆ। ਅਦਾਲਤ ਦੇ ਵਿੱਚ ਦੋਵੇਂ ਗਵਾਹ ਜਿਹੜੇ ਮੌਜੂਦ ਸੀਗੇ, ਪਰ ਅਦਾਲਤ ਦੇ ਕੋਲੇ ਉਹਨਾਂ ਦੇ ਬਿਆਨ ਜਿਹੜੇ ਸੀ ਉਹ ਨਹੀਂ ਹੋਣ ਕਰਕੇ ਸੁਣਵਾਈ ਜਿਹੜੀ ਆ ਉਹ ਕੇਸ ਦੀ ਨਹੀਂ ਹੋਈ। ਦੱਸਿਆ ਗਿਆ ਜੀ ਕਿ ਇਹ ਬਿਆਨ ਮਿਲ ਨਹੀਂ ਰਹੇ, ਇਹ ਬਿਆਨ ਬਾਂਦਰਾ ਕੋਰਟ ਦੇ ਵਿੱਚ ਹੋ ਸਕਦੇ ਨਹੀਂ, ਕਿਉਂਕਿ ਪਹਿਲਾਂ ਇਹ ਸੁਣਵਾਈ ਜਿਹੜੀ ਸੀਗੀ ਉੱਥੇ ਹੋ ਰਹੀ ਸੀਗੀ। ਲਮਕਾਉਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਤੁਸੀਂ ਇਹ ਕਹਿ ਸਕਦੇ ਹੋ ਜੀ। ਇੱਕ ਗਵਾਹ ਜਿਹੜਾ ਜੀ JW ਮੈਰੀਅਟ ਹੋਟਲ ਦੀ ਪਾਰਕਿੰਗ ਦਾ ਮੈਨੇਜਰ ਜਿਹੜਾ ਉਹ ਵੀ ਅਦਾਲਤ ਦੇ ਵਿੱਚ ਹਾਜ਼ਰ ਸੀਗਾ ਜੀ। ਹਾਲਾਂਕਿ ਇਹ ਜਿਹੜਾ ਬਾਰ ਟੈਂਡਰ ਸੀਗਾ ਉਹਨੇ ਬਿਆਨ ਜਿਹੜਾ ਦਿੱਤਾ ਸੀਗਾ 2 ਦਿਨ ਪਹਿਲਾਂ, ਉਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਉਹ ਇਹਦੇ ਵਾਸਤੇ ਸ਼ੋਰ ਨਹੀਂ ਹੈ, ਇਹ ਪੱਕਾ ਨਹੀਂ ਕਹਿ ਸਕਦਾ ਕਿ ਸਲਮਾਨ ਖਾਨ ਜਿਹੜਾ ਸੀਗਾ ਉਹਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਤਾਂ ਤੁਸੀਂ ਸੋਚ ਸਕਦੇ ਹੋ ਕਿ ਇਹ ਕੇਸ ਕਿਸ ਤਰੀਕੇ ਦੇ ਨਾਲ ਉਹਨੂੰ ਟਰਨ ਜਿਹੜਾ ਹੁਣ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਲਮਕਦਾ ਕੇਸ ਆ, ਕਾਫੀ ਪੁਰਾਣਾ ਹੈ, ਉਹਦੇ ਵਿੱਚੋਂ ਕੀ ਨਿਕਲਣਾ
ਕਿਹਾ ਨਹੀਂ ਜਾ ਸਕਦਾ ਕੁਝ, ਜਿਵੇਂ ਫਾਈਲਾਂ ਇਹ ਗਾਇਬ ਹੋ ਰਹੀਆਂ ਨੇ। ਹਾਂ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ ਚੁੰਨੀ ਲਾਲ ਗਾਬਾ ਦੀ। ਆਪਾਂ ਕਾਫੀ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਉਹ ਲੱਖਪਤੀ ਬਣ ਗਿਆ, ਕਰੋੜਾਂਪਤੀ ਬਣ ਗਿਆ, ਤੇ ਉਹਨਾਂ ਦੇ ਬੇਟੇ ਨੂੰ ਫੜਿਆ ਗਿਆ ਆ, ਉਹਨਾਂ ਦੇ ਲੜਕੇ ਨੂੰ, ਤੇ ਉਸ ਦੀ ਅਦਾਲਤ ਕਿਸ ਤਰ੍ਹਾਂ ਕੀਤਾ ਆ। ਬੜਾ ਕੁਝ ਸਾਹਮਣੇ ਜਿਹੜਾ ਚੁੰਨੀ ਲਾਲ ਗਾਬਾ ਦਾ ਨਾ ਜੀ ਉਹ ਆ ਰਿਹਾ ਕਿ ਇੱਕ ਜਲੰਧਰ ਦਾ ਅਕਾਲੀ ਨੇਤਾ ਹੈ ਜੀ, ਉਹਦੀ ਭੈਣ ਦੇ ਵਿਆਹ ਦੇ ਉੱਤੇ ਕਿਹਾ ਜਾ ਰਿਹਾ ਕਿ ਚੁੰਨੀ ਲਾਲ ਗਾਬਾ ਨੇ 50 ਲੱਖ ਰੁਪਏ ਦੀ ਸ਼ਾਪਿੰਗ ਜਿਹੜੀ ਸੀ ਉਹ ਕਰਕੇ ਦਿੱਤੀ ਸੀਗੀ ਜੀ। ਔਰ ਇਹ ਕਿਹਾ ਜਾ ਰਿਹਾ ਕਿ ਦਿੱਲੀ ਤੱਕ ਉਹਨੂੰ ਸ਼ਾਪਿੰਗ ਕਰਕੇ ਅੱਛੀ ਸੀ। ਕਿਸੇ ਕੋਲੇ ਫੜ ਮਾਰਦੇ ਆ, ਚੁੰਨੀ ਲਾਲ ਗਾਬਾ ਨੇ ਕਿਹਾ ਸੀਗਾ ਕਿ ਜਦੋਂ ਇੰਨੇ ਪੈਸੇ ਲਾਉਣੇ ਆ ਫਿਰ ਕਮਾਉਣੇ ਵੀ ਤਾਂ ਹੁੰਦੇ ਆ ਨਾ ਜੀ। ਕਮਾਉਂਦੇ ਕਿਵੇਂ ਹੁੰਦੇ ਆ ਇਹ ਸਾਰੇ ਜਾਣਦੇ ਨੇ ਕਿ ਕਿਹੋ ਜਿਹੇ ਮਾਮਲੇ ਦੇ ਵਿੱਚ ਹੁਣ ਉਹ ਫਸਿਆ ਹੋਇਆ। ਫਲੌਰ ਦਾ ਮੁੰਡਾ ਤੇ ਦਮਨਵੀਰ ਜਿਹੜੇ ਨੇ ਉਹ ਦੋਨੋਂ ਬਹੁਤ ਕਲੋਜ਼ ਫਰੈਂਡ ਨੇ। ਦਮਨਵੀਰ ਤੋਂ ਪੁੱਛਗਿੱਛ ਜਿਹੜੀ ਆ ਜੀ 7 ਘੰਟੇ ਹੋਈ ਆ। 30 ਤਰੀਕ ਨੂੰ ਉਹਦੀ ਦੁਬਾਰਾ ਪੇਸ਼ੀ ਆ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ। ਇਹ ਕਿਹਾ ਜਾ ਰਿਹਾ ਜਿਹੜੀ ਮੋਨੂ ਗਾਬਾ ਦੀ ਪੁੱਛਗਿੱਛ ਹੈ ਉਹਦੇ ਨਾਲ ਇਹ ਸ਼ਿਕੰਜਾ ਜਿਹੜਾ ਦਮਨਵੀਰ ਦੇ ਉੱਤੇ ਹੋਰ ਜ਼ਿਆਦਾ ਕੱਸਦਾ ਤੁਰਿਆ ਜਾ ਰਿਹਾ ਜੀ। ਅਦਾਲਤ ਦੇ ਵਿੱਚ ਜਿਹੜੇ ਚੁੰਨੀ ਲਾਲ ਗਾਬਾ ਉਹਨੇ ਅਰਜੀ ਲਾਈ ਸੀਗੀ ਜੀ ਜ਼ਮਾਨਤ ਦੀ। ਇਹ ਕਿਹਾ ਸੀਗਾ ਕਿ ਉਹਦਾ ਹਾਲਾਤ ਜਿਹੜਾ DMC ਤੋਂ ਰਿਹਾ, ਉਹ ਦਿਲ ਦੀ ਬਿਮਾਰੀ ਦਾ ਮਰੀਜ਼ ਹੈ। ਪਰ ਪਟਿਆਲੇ ਦੀ ਅਦਾਲਤ ਨੇ ਇਹ ਜਿਹੜਾ ਜੀ ਨਹੀਂ ਮੰਨਿਆ। ਉਹਨੇ ਇਹ ਗੱਲ ਕਹੀ ਹੈ ਕਿ ਨਹੀਂ, ਉਹ ਠੀਕ ਠਾਕ ਹੈ। ਜਦੋਂ ਹਸਪੀਟਲ ਨੇ ਖਬਰ ਦਿੱਤੀ ਹੈ ਕਿ ਉਹਨੂੰ ਕੋਈ ਐਡੀ ਸੀਰੀਅਸ ਬਿਮਾਰੀ ਨਹੀਂ ਹੈਗੀ, ਇਸ ਕਰਕੇ ਉਹਨੂੰ ਜ਼ਮਾਨਤ ਇਸ ਬਿਹਾਫ ਦੇ ਉੱਤੇ ਨਹੀਂ ਦਿੱਤੀ ਜਾ ਸਕਦੀ। ਪੁਲਿਸ ਨੇ ਇਹ ਕਿਹਾ ਜੀ ਕਿ ਉਹਨੂੰ ਜ਼ਮਾਨਤ ਨਾ ਦਿੱਤੀ ਜਾਵੇ। ਅਜੇ ਉਹਨੇ ਪੁੱਛ ਕੇ ਚੁੰਨੀ ਲਾਲ ਗਾਬਾ ਤੋਂ ਜਿਹੜੀ ਹੈ ਜੀ ਉਹ ਕਰਨੀ ਹੈ, ਕਿਉਂਕਿ ਉਹ ਹਸਪੀਟਲ ਦੇ ਵਿੱਚ ਸੀਗਾ, ਇਸ ਕਰਕੇ ਉਹਨੇ ਕੋਈ ਰਿਕਵਰੀ ਜਿਹੜੀ ਅਜੇ ਨਹੀਂ ਕਰਾਈ। ਉਧਰ ਜਿਹੜਾ ਮੋਨੂ ਗਾਬਾ ਹੈ ਉਹਦਾ ਰਿਮਾਂਡ ਜਿਹੜਾ ਜੀ ਉਹ ਹੋਰ ਵਧਾ ਦਿੱਤਾ ਗਿਆ ਜੀ 1 ਦਿਨ ਦਾ। ਪੁਲਿਸ ਜਿਹੜੀ ਆ ਪਟਿਆਲੇ ਦੀ ਪੁਲਿਸ, ਉਹਦੀ ਇੱਕ ਟੀਮ ਜਿਹੜੀ ਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਮੋਨੂ ਨੂੰ ਨਾਲ ਲੈ ਕੇ ਕਰ ਰਹੀ ਹੈ। ਅਜੇ ਤੱਕ ਪੁਲਿਸ ਨੇ ਜੀ ਕੋਈ ਜਿਹੜੀ ਆਫੀਸ਼ੀਅਲੀ ਤੌਰ ਦੇ ਉੱਤੇ ਪ੍ਰੈਸ ਰਿਲੀਜ਼ ਨਹੀਂ ਕੀਤੀ ਕਿ ਉਹਨੇ ਕੀ ਰਿਕਵਰ ਜਿਹੜਾ ਜੀ ਇਹਦੇ ਕੋਲੋਂ ਮੋਨੂ ਗਾਬਾ ਦੇ ਕੋਲੋਂ ਕੀਤਾ ਹੈ ਜੀ। ਔਰ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜਾ ਇੱਕ ਉਹਦਾ ਬੇਟਾ ਕੈਨੇਡਾ ਚਲੇ ਗਿਆ ਸੀਗਾ, ਸ਼ਾਇਦ ਉਹ ਵੀ ਪੰਜਾਬ ਵਾਪਸ ਆ ਗਿਆ ਕੱਲ੍ਹ ਜਾਂ ਪਰਸੋਂ। ਜੀ, ਤੇ ਇੱਕ ਖਬਰ ਇਹ ਵੀ ਪਤਾ ਲੱਗੀ ਸੀਗੀ ਕਿ ਵਿਕਰਮ ਮਜੀਠੀਆ ਦੀਆਂ ਜਿਹੜੀਆਂ ਫੋਟੋਆਂ ਸਮਗਲਰਾਂ ਦੇ ਨਾਲ ਜਿਹੜੀਆਂ ਰਿਲੀਜ਼ ਹੋਈਆਂ ਆ ਉਹ ਕਿਤੇ ਨਾ ਕਿਤੇ ਜਿਹੜੀਆਂ ਆ ਗਈਆਂ। ਕੀ ਪ੍ਰਕਾਸ਼ ਸਿੰਘ ਬਾਦਲ ਹੁਣ ਉਹ ਤੇ ਐਕਸ਼ਨ ਲੈਣਗੇ? ਜਦੋਂ ਇਹ ਕਾਂਗਰਸ ਵਾਲੇ ਮਿਲਣ ਗਏ ਸਨ ਜੀ, ਲਾਉਣ ਤੋਂ ਧਰਨਾ ਗਏ ਸਨ, ਫੋਟੋਆਂ ਖਿਚਾ ਕੇ ਮੁੜ ਆਏ, ਉਦੋਂ ਉਹਨਾਂ ਨੇ ਇਹ ਗੱਲ ਉੱਤੇ ਚੁੱਕੀ ਸੀਗੀ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਵੀ ਕਾਰਵਾਈ ਕਰੋ। ਤੇ ਬਾਦਲ ਸਾਹਿਬ ਨੇ ਕਿਹਾ ਸੀਗਾ ਜਾਖੜ ਸਾਹਿਬ ਸਬੂਤ ਲਿਆਓ, ਮੈਂ ਕਾਰਵਾਈ ਜਿਹੜੀ ਹੈ ਜੀ ਉਹ ਕਰੂੰਗਾ। ਅੱਗੋਂ ਜਵਾਬ ਹੀ ਨਹੀਂ ਆਇਆ ਜਾਖੜ ਸਾਹਿਬ ਨੂੰ ਕਿ ਸਬੂਤ ਜਿਹੜੇ ਨੇ ਉਹ ਵਿਰੋਧੀ ਧਿਰ ਨੇ ਜਾਂ ਕਿਸੇ MLA ਨੇ ਥੋੜੇ ਲਿਆਉਣੇ ਨੇ। ਸਬੂਤ ਤਾਂ ਜਿਹੜੇ ਜਟਾਉਂਦੇ ਹੁੰਦੀਆਂ ਨੇ ਏਜੰਸੀਜ਼ ਜਾਂ ਪੁਲਿਸ ਜਿਹੜੀ ਆ ਉਹ ਜਟਾਉਂਦੀ ਹੁੰਦੀ ਹੈ। ਉਹਨਾਂ ਨੇ ਗੱਲ ਹੀ ਨਹੀਂ ਕੀਤੀ ਅਗਲੀ। ਹੁਣ ਜਿਹੜੇ ਸਾਬਕਾ ਵਿਧਾਇਕ ਉਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੰਬੋਧਨ ਹੋ ਕੇ ਕੁਝ ਪਿਕਚਰ ਜਿਹੜੀਆਂ ਨੇ ਜੀ ਉਹਨਾਂ ਨੇ ਜਾਰੀ ਕੀਤੀਆਂ ਨੇ, ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਉਹਨਾਂ ਕੁਝ ਲੋਕਾਂ ਦੇ ਨਾਲ ਖੜੇ ਨੇ ਜਿਨ੍ਹਾਂ ਦੇ ਨਾਮ ਮੂਹਰਲੀ ਕਤਾਰ ਦੇ ਵਿੱਚ ਬੋਲਦੇ ਨੇ ਜੀ ਇਸ ਸਾਰੀ ਸਮਗਲਿੰਗ ਵਾਲੇ ਮਾਮਲੇ, ਜਿਨ੍ਹਾਂ ਨੂੰ ਪੁਲਿਸ ਨੇ ਕੁਝ ਇੱਕ ਨੂੰ ਤਾਂ ਗ੍ਰਿਫਤਾਰ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਜਗਦੀਸ਼ ਭੋਲੇ ਨੇ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਲਿਆ ਸੀਗਾ, ਮਜੀਠੀਆ ਹੋਰਾਂ ਨੂੰ ਕਲੀਨ ਚਿੱਟ ਜਿਹੜੀ ਸੀ ਉਹ ਮਿੰਟਾਂ ਦੇ ਵਿੱਚ ਦੇ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਜੇ ਦਮਨਵੀਰ ਦਾ ਜਿਹੜਾ ਸੰਮਨ ਜਾਰੀ ਕੀਤਾ ਗਿਆ ਤਾਂ ਸਰਕਾਰ ਨੇ ਫਲੌਰ ਦਾ ਅਸਤੀਫਾ ਜਿਹੜਾ ਸੀਗਾ ਉਹ ਨਾਲ ਦੀ ਨਾਲ ਲੈ ਲਿਆ। ਇਹੀ ਸਾਰਾ ਕੁਝ ਜਿਹੜਾ ਸੀਗਾ ਉਹ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਇੰਪਲੀਮੈਂਟ ਜਿਹੜਾ ਉਹ ਕਿਉਂ ਨਹੀਂ ਹੁੰਦਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਮੀਡੀਆ ਦੇ ਵਿੱਚ ਨਾਮ ਆਇਆ ਤਾਂ ਕੋਈ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਾਉਣ ਤੋਂ ਬਿਨਾਂ ਹੀ ਕਲੀਨ ਚਿੱਟ ਜਿਹੜੀ ਸੀਗੀ ਉਹ ਦੇ ਦਿੱਤੀ ਗਈ ਸੀ ਮਜੀਠੀਆ ਸਾਹਿਬ ਨੂੰ। ਹੁਣ ਉਹਨਾਂ ਨੇ ਕਿਹਾ ਕਿ ਫੋਟੋਆਂ ਹੈਗੀਆਂ ਨੇ, ਇਹਨਾਂ ਫੋਟੋਆਂ ਦੀ ਜਾਂਚ ਹੀ ਤੁਸੀਂ ਕਰਵਾ ਲਓ ਕਿ ਇਹ ਕੌਣ ਨੇ ਬੰਦੇ ਤੇ ਕਿਉਂ ਉਹਨਾਂ ਦੇ ਨਾਲ ਮਜੀਠੀਆ ਖੜੇ ਨੇ ਤੇ ਉਹਨਾਂ ਦੀ ਪਿੱਠ ਕਿਉਂ ਥਾਪੜਦੇ ਨੇ ਹਮੇਸ਼ਾ ਇਹ। ਜੀ, ਤੇ ਬਿਲਕੁਲ ਮੇਰਾ ਅਗਲਾ ਕੁਐਸਚਨ ਜੀ, ਇਰਾਕ ਵਿੱਚ ਫਸੇ ਜਿਹੜੇ ਨੌਜਵਾਨ ਆ, ਕੀ ਕੋਈ ਇੱਥੇ ਸੰਸਥਾ ਜਾਂ ਜਿਹੜੀ ਪੰਜਾਬ ਸਰਕਾਰ ਆ ਕੁਝ ਕਰ ਰਹੀ ਆ ਜਾਂ ਸਿਰਫ ਤੇ ਸਿਰਫ ਅਜੇ ਤੱਕ ਬਿਆਨਬਾਜ਼ੀ ਆ? ਬਿਆਨਬਾਜ਼ੀ ਹੈ ਜੀ, ਸਿਰਫ ਬਿਆਨਬਾਜ਼ੀ ਹੈ। ਜਿਹੜਾ ਕੁਝ ਵੀ ਇਸ ਮਾਮਲੇ ਦੇ ਉੱਤੇ ਬਿਆਨ ਹੀ ਹੋ ਰਹੇ ਨੇ। ਤਾਵੇਂ ਮੁੰਡੇ ਜਿਹੜੇ ਨੇ ਜੀ ਉਹ ਆ ਰਹੇ ਨੇ। 3 ਮੁੰਡੇ ਜਿਹੜੇ ਨੇ ਉਹ ਬਚ ਕੇ ਉੱਥੋਂ ਆਏ ਨੇ, ਪਰ ਉਹ ਕਿਸੇ ਵੱਲੋਂ ਬਚਾ ਕੇ ਨਹੀਂ ਲਿਆਂਦੇ ਗਏ। ਉਹ ਆਪਣੇ ਤੌਰ ਦੇ ਉੱਤੇ ਜਿਹੜੇ ਉਹ ਆਏ ਨੇ ਬਚ ਕੇ। ਇੰਨਾ ਪਤਾ ਲੱਗਿਆ ਕਿ ਕੁਝ ਕਰੀਬ 19 ਦੇ ਕਰੀਬ ਮੁੰਡੇ ਨੇ ਜੀ ਜਿਨ੍ਹਾਂ ਦੀ ਮਦਦ ਜਿਹੜੀ ਹੈ ਜੀ ਉੱਥੋਂ ਇੱਕ
ਜਿਹੜਾ ਬ੍ਰਿਟਨ ਦੇ ਵਿੱਚ ਵਸਿਆ ਹੋਇਆ ਬੰਦਾ ਜੀ, ਉਹਨੇ ਕੀਤੀ ਆ। ਉਹਨੇ ਪਾਸਪੋਰਟ ਵੀ ਦਵਾਤੇ ਨੇ, ਉਹਨੇ ਟਿਕਟਾਂ ਦਾ ਪ੍ਰਬੰਧ ਜਿਹੜਾ ਉਹ ਵੀ ਕੀਤਾ। ਉਹ ਜਿਹੜੇ ਜੀ ਅੱਜ ਆ ਸਕਦੇ ਨੇ ਮੁੰਡੇ ਜਿਹੜੇ ਅਗਵਾ ਕੀਤੇ ਹੋਏ ਨੇ 40 ਦੇ ਕਰੀਬ ਜੀ, ਉਹਨਾਂ ਦੇ ਬਾਰੇ ਦੇ ਵਿੱਚ ਇੰਨਾ ਕੁ ਪਤਾ ਲੱਗ ਰਿਹਾ ਜੀ, ਜਿਹੜੇ ਸਰਕਾਰੀ ਬਿਆਨ ਸਾਹਮਣੇ ਆ ਰਹੇ ਨੇ ਕਿ ਜੀ ਉਹ ਸੰਪਰਕ ਦੇ ਵਿੱਚ ਨੇ, ਉਹਨਾਂ ਦੀ ਲੋਕੇਸ਼ਨ ਦਾ ਜਿਹੜਾ ਪਤਾ ਹੈ ਜੀ ਉਹ ਠੀਕ ਠਾਕ ਨੇ, ਉਹਨਾਂ ਨੂੰ ਰੋਟੀ ਪਾਣੀ ਜਿਹੜਾ ਜੀ ਜਿਹਨਾਂ ਨੇ ਅਗਵਾ ਕੀਤਾ ਉਹ ਦੇ ਰਹੇ ਨੇ, ਇੰਨਾ ਕੁ ਪਤਾ ਲੱਗ ਰਿਹਾ। ਉਹਨਾਂ ਨੂੰ ਛਡਵਾਉਣ ਵਾਲੀ ਜਿਹੜੀ ਗੱਲ ਹੈ ਜੀ ਉਹ ਕੁਝ ਵੀ ਅੱਗੋਂ ਨਹੀਂ ਹੋ ਰਹੀ। ਦੇਖੋ ਇਹਦੇ ਵਾਸਤੇ ਜਿਹੜਾ ਮੈਂ ਫੇਰ ਕਹੂੰਗਾ ਜੀ ਕਿ ਜਿਹੜੀ ਪੰਜਾਬ ਸਰਕਾਰ ਹੈ, ਕਿਉਂਕਿ ਬਹੁਤੇ ਪੰਜਾਬੀ ਫਸੇ ਨੇ, ਇਹਨਾਂ ਨੂੰ ਇਸ ਮਾਮਲੇ ਉੱਤੇ ਜਿੰਨੀ ਦੇਰ ਤੱਕ ਸੈਂਟਰ ਦੇ ਉੱਤੇ ਜਾ ਕੇ ਦਬਾਅ ਨਹੀਂ ਪਾਉਂਦੇ ਉਨੀ ਦੇਰ ਤੱਕ ਕੁਝ ਵੀ ਇਸ ਮਾਮਲੇ ਦੇ ਉੱਤੇ ਨਹੀਂ ਹੋ ਸਕਣਾ ਜੀ। ਇਹ ਤਾਂ ਇੱਥੇ ਬੈਠੇ ਨੇ ਆਰਾਮ ਦੇ ਨਾਲ, ਇੱਥੇ ਬੈਠੇ ਜਿਹੜੇ ਬਿਆਨ ਦੇਈ ਜਾਂਦੇ ਨੇ। ਉੱਥੇ ਜਦੋਂ ਸਰਕਾਰ ਹੁਣ ਇਹਨਾਂ ਦੀ ਆ, ਜਿਹੜੇ ਗ੍ਰਹਿ ਮੰਤਰਾਲਾ ਹੈ ਉੱਥੇ ਜਾਂ ਵਿਦੇਸ਼ ਮੰਤਰਾਲਾ ਜਿਹੜਾ ਹੈ ਜੀ, ਉਹਨਾਂ ਦੇ ਨਾਲ ਲਗਾਤਾਰ ਉੱਥੇ ਬੈਠ ਕੇ ਕਿਉਂ ਨਹੀਂ ਇਹ ਡਿਊਟੀ, ਜਿਹੜੇ ਇਹਨਾਂ ਦੇ ਮਿਨਿਸਟਰ ਵੀ ਨੇ ਹਰਸਿਮਰਤ ਕੌਰ ਬਾਦਲ, ਉਹਨਾਂ ਦਾ ਤਾਂ ਬਿਆਨ ਹੀ ਕੋਈ ਨਹੀਂ ਆਇਆ ਇਸ ਮਾਮਲੇ ਦੇ ਉੱਤੇ। ਉੱਥੇ ਪ੍ਰੈਸ਼ਰ ਪਾਉਣਾ ਪੈਣਾ ਜੀ। ਜਿਹੜੇ ਲੋਕ ਨਹੀਂ ਵੀ ਉੱਥੇ ਅਗਵਾ ਹੋਏ 40 ਅਗਵਾ ਹੋਏ ਨੇ, ਜਿਹੜੇ ਬਾਕੀ ਨੇ, ਉਹਨਾਂ ਨੂੰ ਕੱਢਣ ਦੇ ਵਾਸਤੇ ਤਾਂ ਯਤਨ ਜਿਹੜੇ ਨਾ ਉਹ ਕੀਤੇ ਜਾ ਸਕਦੇ ਨੇ, ਉਹਨਾਂ ਨੂੰ ਵੀ ਨਹੀਂ ਕੱਢਿਆ ਜਾ ਰਿਹਾ ਜੀ। ਉਹ ਤਰਲਿਆਂ ਦੇ ਉੱਤੇ ਵਿਚਾਰੇ ਜਿਹੜੇ ਜੀ ਉਹ ਉਤਰੇ ਹੋਏ ਨੇ। ਵੱਖ-ਵੱਖ ਤੁਸੀਂ ਵੀਡੀਓਜ਼ ਦੇ ਰੂਪ ਦੇ ਵਿੱਚ ਕਹਿ ਰਹੇ ਹੋ। ਕੱਲ ਤੁਸੀਂ ਥੋੜਾ ਇਸ਼ਾਰਾ ਕੀਤਾ ਸੀਗਾ ਕਿ ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਕਿ ਵੀਡੀਓਜ਼ ਸਾਨੂੰ ਦੱਸੋ। ਹੁਣ ਵੀਡੀਓਜ਼ ਜਿਹੜੀਆਂ ਨੇ ਉਹ ਵੀ ਘੱਟ ਗਈਆਂ ਨੇ ਜੀ ਉੱਧਰੋਂ। ਜਾਂ ਤਾਂ ਇਹ ਹੈ ਜੀ ਕਿ ਫੋਨ ਵਗੈਰਾ ਰੀਚਾਰਜ ਉਹਨਾਂ ਦੇ ਨਹੀਂ ਹੈਗੇ ਜਿਨ੍ਹਾਂ ਦੇ ਰਾਹੀਂ ਉਹ ਬਣਾਉਂਦੇ ਸਨ ਇਹ ਵੀਡੀਓਜ਼, ਜਾਂ ਫਿਰ ਉਹਨਾਂ ਦੇ ਘਰਦਿਆਂ ਨੂੰ ਜਿਹੜਾ ਜੀ ਉਹ ਡਰਾ ਡਰੂ ਲਿਆ ਗਿਆ। ਜੀ ਬਿਲਕੁਲ, ਜਿਹੜੀ ਉਹ ਪੁਲਿਸ ਚਾਹੁੰਦੀ ਸੀਗੀ ਕਿ ਉਹਨਾਂ ਨੂੰ ਐਜ਼ ਸਰਕਾਰੀ ਤੌਰ 'ਤੇ ਉਹਨੂੰ ਰਿਲੀਜ਼ ਕਰਨ। ਤੇ ਮੈਂ ਵੀ ਸੁਣਿਆ ਸੀਗਾ ਕਿ ਬਲਵੰਤ ਸਿੰਘ ਰਾਮੂਵਾਲੀਆ ਵੀ ਜਿਹੜੇ NRIs ਆ ਉਹਨਾਂ ਨੂੰ ਬਹੁਤ ਸਲਾਹਾਂ ਦਿੰਦੇ ਫਿਰਦੇ ਆ ਕਿ ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਕਰੋ, ਤੇ ਖੁਦ ਕੀ ਕਰ ਰਹੇ ਆ? ਤੇ ਖੁਦ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਉਹ। ਜਿਹੜੀਆਂ ਪੰਜਾਬ ਦੀਆਂ ਲੜਕੀਆਂ ਜਿਨ੍ਹਾਂ ਨੂੰ ਛੱਡ ਜਾਂਦੇ ਸਨ ਦੀ NRIs ਵਿਆਹ ਕੇ, ਉਸ ਮਾਮਲੇ ਦੇ ਉੱਤੇ ਉਦੋਂ ਉਹ ਬਹੁਤ ਸਰਗਰਮ ਰਹਿੰਦੇ ਸਨ। ਕਈ ਵਾਰੀ ਤਾਂ ਇਹ ਹੁੰਦਾ ਸੀਗਾ ਕਿ ਦਿਨ 'ਚ ਕਈ ਸਟੇਜਾਂ ਦੇ ਉੱਤੇ ਉਹਨਾਂ ਨੂੰ ਲਿਜਾ ਕੇ ਉਹ ਪੇਸ਼ ਕਰਦੇ ਸਨ ਜੀ। ਬੜੀਆਂ ਕੰਟਰੋਵਰਸੀ ਗੱਲਾਂ ਉਹਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਸਭ ਨੂੰ ਪਤਾ ਜੀ ਉਹ ਕਿਹੋ ਜਿਹੀਆਂ। ਪਰ ਇਸ ਮਾਮਲੇ ਦੇ ਉੱਤੇ ਉਹ ਕਿਤੇ ਵੀ ਨਜ਼ਰ ਜਿਹੜਾ ਉਹ ਨਹੀਂ ਆ ਰਹੇ ਜੀ। ਨਾ ਉਹਨਾਂ ਦਾ ਕੋਈ ਬਿਆਨ, ਨਾ ਉਹਨਾਂ ਦੀ ਕੋਈ ਜਿਹੜੀ ਆ ਸਰਗਰਮੀ ਕਿਤੇ ਨਜ਼ਰ ਆ ਰਹੀ ਹੈ। ਇਹਦੇ ਵਿੱਚ ਜਿਹੜੀ ਸਰਗਰਮੀ ਨਜ਼ਰ ਆ ਰਹੀ ਹੈ ਉਹ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਦੀ ਜਿਹੜੀ ਸਰਗਰਮੀ ਜ਼ਰੂਰ ਨਜ਼ਰ ਆ ਰਹੀ ਹੈ। ਪਰ ਮੁਸ਼ਕਿਲ ਇਹ ਹੈ ਜੀ ਕਿ ਉਹ ਵਿਰੋਧੀ ਧਿਰ ਦੇ ਵਿੱਚੋਂ ਨੇ, ਇਸ ਕਰਕੇ ਸੈਂਟਰ ਵਿਚਲੀ ਜਿਹੜੀ ਇਹਦੀ ਸੁਣਵਾਈ ਉਹ ਘੱਟ ਹੋ ਰਹੀ ਹੈ। ਜਿਹੜੀ ਜ਼ਿਆਦਾ ਵਿਰੋਧ ਹੋ ਰਿਹਾ ਜੀ ਉਹਨਾਂ ਦੀ ਇੱਕ ਜਿਹੜੇ ਉਹ ਫੁਟੇਜ ਆ ਉਹ ਜ਼ਿਆਦਾ ਚੱਲ ਰਹੀ ਹੈ। ਜਿਹੜਾ ਕੁਝ ਉਹ ਕੰਮ ਕਰ ਰਹੇ ਨੇ ਉਹਦੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ। ਉਹ ਸੰਪਰਕ ਦੇ ਵਿੱਚ ਲਗਾਤਾਰ ਨੇ, ਪਰ ਉੱਥੋਂ ਕੱਢਿਆ ਕਿਵੇਂ ਜਾ ਸਕੇ ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਟੇਢੀ ਖੀਰ ਹੈ ਇਹ। ਤੇ ਜੀ ਮੇਰਾ ਆਖਰੀ ਕੁਐਸਚਨ ਹੈ, ਜਿਵੇਂ ਗਾਇਕ ਬਰਕਤ ਸਿੱਧੂ ਹੋਣਾ ਦੀ ਸਿਹਤ ਠੀਕ ਨਹੀਂ ਸੀ ਤੇ ਹੁਣ ਉਹ ਕਿਸ ਤਰ੍ਹਾਂ ਨੇ? ਉਹਨਾਂ ਦਾ ਇਲਾਜ ਜਿਹੜਾ ਜੀ ਇੱਥੇ ਲੁਧਿਆਣੇ ਦੇ DMC ਦੇ ਵਿੱਚ ਚੱਲ ਰਿਹਾ। ਕੈਂਸਰ ਦੀ ਬਿਮਾਰੀ ਤੋਂ ਉਹ ਪੀੜਤ ਨੇ ਜੀ। ਜਿਹੜੇ ਪ੍ਰਸਿੱਧ ਸਿੰਗਰ ਨੇ ਉਹ ਵੀ ਉੱਥੇ ਜਾ ਰਹੇ ਨੇ ਜੀ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਬੋਲਣ ਦੇ ਵਿੱਚ ਜਿਹੜੀ ਆ ਨਾ ਜੀ ਉਹ ਤਕਲੀਫ ਇਸ ਵੇਲੇ ਬਹੁਤ ਹੋ ਰਹੀ ਆ। ਬੁਲੰਦ ਆਵਾਜ਼ ਦੇ ਵਿੱਚ ਗਾਉਣ ਵਾਲੇ ਫਕੀਰ ਗਾਇਕ ਜਿਹੜੇ ਅਸਲ ਦੇ ਵਿੱਚ ਸੂਫੀ ਗਾਇਕ, ਉਹ ਇਸ ਵੇਲੇ ਇੱਕ ਲੰਬੀ ਲੜਾਈ ਜਿਹੜੀ ਆ ਜੀ ਉਹ ਲੜ ਰਹੇ ਨੇ ਆਪਣੀ ਬਿਮਾਰੀ ਦੇ ਨਾਲ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਚੰਗੀ ਗੱਲ ਸਿਰਫ ਇਹੀ ਹੈ ਜੀ ਕਿ ਉਹਨਾਂ ਦੇ ਇਲਾਜ ਦਾ ਜਿਹੜਾ ਖਰਚਾ ਹੈ ਜੀ ਉਹ ਸਰਕਾਰ ਚੁੱਕ ਰਹੀ ਹੈ। ਨਹੀਂ ਤਾਂ ਸ਼ਾਇਦ ਇਹ ਜਿਹੜਾ ਪਰਿਵਾਰ ਸੀਗਾ ਇਹ ਇੰਨਾ ਮਹਿੰਗਾ ਜਿਹੜਾ ਜੀ ਉਹ ਇਲਾਜ ਨਹੀਂ ਕਰਵਾ ਸਕਦਾ ਸੀਗਾ ਜੀ। ਉਹਨਾਂ ਨੇ ਇਹ ਗੱਲ ਲਿਖ ਕੇ ਜ਼ਰੂਰ ਕਹੀ ਹੈ ਜੀ ਕਿ ਜੇ ਉਹ ਠੀਕ ਹੋ ਜਾਂਦੇ ਨੇ, ਉਹਨਾਂ ਦੀ ਬੁਲੰਦ ਆਵਾਜ਼ ਜਿਹੜੀ ਹੈ ਜੀ ਉਹ ਠੀਕ ਹੋ ਜਾਂਦੀ ਹੈ, ਤਾਂ ਉਹ ਦੁਬਾਰਾ ਕਵਾਲੀ ਜਿਹੜੀ ਹੈ ਜੀ ਇੱਕ ਵਾਰੀ ਗਾਉਣੀ ਚਾਹੁੰਗੇ। ਉਹਨਾਂ ਨੇ ਇਹ ਗੱਲ ਇਹ ਵੀ ਆਖੀ ਹੈ ਜੀ, ਹੌਸਲੇ 'ਚ ਨੇ ਕਿ ਮੈਂ ਅਜੇ 70 ਸਾਲ ਪੂਰੇ ਕਰਨੇ ਨੇ, ਮੈਂ 100 ਸਾਲ ਜਿਹੜੇ ਆ ਉਹ ਪੂਰੇ ਕਰੂੰਗਾ। ਕੋਈ ਵੀ ਜਿਹੜਾ ਜੀ ਇਸ ਗੱਲ ਤੋਂ ਹੌਸਲਾ ਨਾ ਛੱਡੇ ਮੇਰੇ ਚਾਹੁਣ ਵਾਲਾ। ਉਹਨਾਂ ਨੇ ਕਿਹਾ ਕਿ ਇੱਥੇ ਵੀ ਆਉਣ ਦੀ ਜ਼ਰੂਰਤ ਨਹੀਂ ਹੈ ਜੀ, ਹੌਸਪੀਟਲ ਦੇ ਵਿੱਚ ਤੁਹਾਡੇ ਸਭ ਦੀਆਂ ਦੁਆਵਾਂ ਜਿਹੜੀਆਂ ਜੀ ਉਹ ਮੇਰੇ ਤੱਕ ਪਹੁੰਚ ਰਹੀਆਂ ਨੇ। ਔਰ ਸਭ ਜਾਣਦੇ ਨੇ ਜੀ ਕਿ ਬਰਕਤ ਸਿੱਧੂ ਹੋਰੀ ਇੱਕ ਆਮ ਦੇ ਘਰ ਦੇ ਵਿੱਚ ਰਹਿੰਦੇ ਨੇ ਜੀ। ਬਹੁਤੇ ਕਲਾਕਾਰ ਤਾਂ ਉਹ ਨਹੀਂ, ਕਲਾ ਹੁੰਦੀ ਨਹੀਂ ਜਿਹਨਾਂ ਕੋਲੇ ਕਾਰ ਬਹੁਤ ਹੁੰਦੀ ਹੈ, ਪਰ ਇਹਨਾਂ ਕੋਲੇ ਕਲਾ ਹੀ ਕਲਾ ਜੀ, ਕਾਰ ਨਹੀਂ ਜੀ। ਬਿਲਕੁਲ। ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਕਹਿ ਕੇ ਬਾਤ ਸਵਿਸ ਅਧਿਕਾਰੀਆਂ ਜੀ ਅਗਲੇ ਦਿਨ ਨੂੰ ਪਲਟੀਆਂ ਮਾਰੀਆਂ ਜੀ। ਕਹਿ ਕੇ ਬਾਤ ਸਵਿਸ ਅਧਿਕਾਰੀਆਂ ਜੀ ਅਗਲੇ ਦਿਨ ਨੂੰ ਪਲਟੀਆਂ ਮਾਰੀਆਂ ਜੀ।
ਉਹਨਾਂ ਕਾਲੀ ਕਮਾਈ ਲਈ ਕਿਹਾ, ਪਹਿਲਾਂ ਹੋਈਆਂ ਪਈਆਂ ਨੇ ਸਭ ਤਿਆਰੀਆਂ ਜੀ। ਜਦ ਵੀ ਭਾਰਤ ਦੀ ਕਿਹਾ ਸਰਕਾਰ ਸਾਨੂੰ ਲਿਸਟਾਂ ਦੇਣੀਆਂ ਅਸਾਂ ਹਨ ਸਾਰੀਆਂ ਹੀ, ਖੜਕਣ ਬੈਂਕਾਂ ਦੇ ਲੱਗੇ ਫਿਰ ਫੋਨ ਥਾਂ ਥਾਂ, ਕੀਤੀ ਪਹੁੰਚ ਲੱਗਦੀ ਖਾਤਾ ਧਾਰੀਆਂ ਦੀ। ਕਹਿੰਦੀ ਫਿਰਦੀ ਸਰਕਾਰ ਸਵਿਸ ਫਿਰ ਤੋਂ, ਕਿਸੇ ਅਫਸਰ ਨੇ ਦਿੱਤਾ ਬਿਆਨ ਨਹੀਂ ਜੀ। ਕਹਿੰਦੀ ਫਿਰਦੀ ਸਰਕਾਰ ਸਵਿਸ ਫਿਰ ਤੋਂ, ਕਿਸੇ ਅਫਸਰ ਨੇ ਦਿੱਤਾ ਬਿਆਨ ਨਹੀਂ ਜੀ। ਨਹੀਂ ਹੈ ਸੂਚੀ ਤਿਆਰ, ਨਹੀਂ ਅਸੀਂ ਦੇਣੀ, ਮੀਡੀਏ ਕੋਲ ਹੀ ਸਾਰਾ ਗਿਆਨ ਨਹੀਂ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।